ਤੁਸੀਂ ਪਹਿਲਾਂ ਇੰਟਰੋਡਕਸ਼ਨ ਤੇ ਦੇ ਦਿਓ ਸਰ ਜੀ, ਕੀ ਪੜ੍ਹ ਰਹੇ ਹੋ? ਨਹੀਂ, ਅਸੀਂ ਤੇ ਸੁਲਤਾਨ ਬਾਹੂ ਪੜ੍ਹ ਰਹੇ ਹਾਂ। ਸੁਲਤਾਨ ਬਾਹੂ ਪੜ੍ਹ ਰਹੇ ਹਾਂ ਤੇ ਅਸੀਂ ਸੁਲਤਾਨ ਬਾਹੂ ਦਾ ਇੱਕ ਬੈਤ ਪਹਿਲੇ ਪੜ੍ਹ ਚੁੱਕੇ ਹਾਂ ਤੇ ਅੱਜ ਅਸੀਂ ਸੁਲਤਾਨ ਬਾਹੂ ਦਾ ਦੂਜਾ ਬੈਤ ਪੜ੍ਹ ਰਹੇ ਹਾਂ। ਚਲੋ ਜੀ, ਮੈਂ ਸ਼ੁਰੂ ਕਰਦੀ ਹਾਂ ਜੀ। ਹਾਂਜੀ, ਕਰੋ। ਅਲਫ ਅੱਲਾ ਪੜਿਆ, ਪੜ ਹਾਫਿਜ਼ ਹੋਇਆ, ਗਿਆ ਹਿਜਾਬੋਂ ਪਰਦਾ ਹੂ, ਪੜ ਪੜ ਆਲਮ ਫਾਜ਼ਲ ਹੋਇਆ, ਵੀ ਤਾਲਬ ਹੋਇਆ ਜ਼ਾਦਾ ਹੋ। ਇਹ ਮੈਂ ਟੈਕਸਟ ਜ਼ਰਾ ਮੇਰਾ ਖਿਆਲ ਮੈਂ ਨਾਲ ਤੁਹਾਨੂੰ ਠੀਕ ਕਰਵਾਉਂਦਾ ਜਾਵਾਂ। ਠੀਕ ਹੈ, ਦੱਸੋ ਜੀ। ਅੱਲਾ ਪੜਾਇਓ, ਹਾਫਿਜ਼ ਹੋਇਓ। ਪੜਾਇਓ, not ਪੜਿਓ। ਪੜਾਇਓ। Yeah, I got that wrong. ਹਾਫਿਜ਼ ਹੋਇਓ, ਨਾ ਗਿਆ ਹਿਜਾਬੋਂ ਪਰਦਾ ਹੂ। ਅੱਛਾ, ਨਾ ਗਿਆ। ਤੁਸੀਂ ਫਿਰ ਪਹਿਲਾਂ ਪੜ੍ਹ ਦਿਓ ਸਰ ਜੀ। ਅੱਛਾ, ਨਾ ਗਿਆ ਹਿਜਾਬੋਂ ਪਰਦਾ ਹੂ, ਪੜ ਪੜ ਆਲਮ ਫਾਜ਼ਲ ਹੋਇਓ, ਵੀ ਤਾਲਬ ਹੋਇਓ ਜ਼ਰਦਾ ਹੂ। 100,000 ਕਿਤਾਬਾਂ ਪੜ੍ਹੀਆਂ, ਜ਼ਾਲਮ ਨਫਸ ਨਾ ਮਰਦਾ ਹੂ। ਬਾਜ ਫਕੀਰਾਂ ਕਿਸੇ ਨਾ ਮਾਰਿਆ, ਬਾਹੂ ਚੋਰ ਅੰਦਰ ਦਾ ਹੂ। ਹੁਣ ਪੜੋ। ਅਲਫ ਅੱਲਾ ਪੜਾਇਆ, ਪਹਿਲੀ ਲਾਈਨ ਫਿਰ ਇੱਕ ਪਲੀਜ਼ ਇੱਕ ਵਾਰ ਸਰ ਜੀ। ਅਲਫ ਅੱਲਾ ਤੋਂ ਅੱਲਾ ਪੜਾਇਓ, ਪੜਾਇਓ, ਅੱਲਾ ਪੜਾਇਓ, ਹਾਫਿਜ਼ ਹੋਇਓ, ਨਾ ਗਿਆ ਹਿਜਾਬੋਂ ਪਰਦਾ ਹੂ। ਅੱਛਾ ਜੀ, ਹੁਣ ਅਲਫ ਅੱਲਾ ਪੜਾਇਓ, ਹਾਫਿਜ਼ ਹੋਇਓ, ਨਾ ਗਿਆ ਹਿਜਾਬੋਂ ਪਰਦਾ ਹੂ, ਪੜ ਪੜ ਆਲਮ ਫਾਜ਼ਲ ਹੋਇਓ, ਵੀ ਤਾਲਬ ਹੋਇਆ ਜ਼ਰਦਾ ਹੂੰ। ਮੈਂ 100,000 ਕਿਤਾਬਾਂ ਪੜ੍ਹੀਆਂ, ਜ਼ਾਲਮ ਨਫਸ ਨਾ ਮਰਦਾ ਹੂ। ਬਾਜ ਫਕੀਰਾਂ ਕਿਸੇ ਨਾ ਮਾਰਿਆ, ਬਾਹੂ ਚੋਰ ਅੰਦਰ ਦਾ ਹੂ। ਹਾਂ, ਠੀਕ ਹੈ। ਹੁਣ ਤੁਸੀਂ ਠੀਕ ਪੜ੍ਹੀਏ ਟੈਕਸਟ। मैं पढ़दा? ਹਾਂਜੀ, ਪੜ੍ਹ ਦਿਓ। अल्लाह पढ़ायो हाफिज होयो, ना गया हिजाबों पर्दा हूँ, पढ़ पढ़ आलम फाजिल होयो, भी तालिब होयो जरदा हूँ। 100,000 किताबां पढ़ाइयां, जालिम नफ्स ना मरदा हूँ। बाज फकीरां किसे ना मारिया, बाहू चोर अंदर दा हूँ। हाँ जी, मैं पढ़ देना जी के अल्लाह पढ़ायो, हाफिज होयो, ना गया हिजाबों पर्दा हूँ, पढ़ पढ़ आलम फाजिल होयो, भी तालब होयो जरदा हूँ। 100,000 किताबां पढ़ियां, जालिम नफ्स न मरदा हूँ। ताज फकीरां किसे न मारिया, बाहू चोर अंदर दा हूँ। मदिया जी, अलिफ अल्लाह पढ़ायो हाफिज होयो, ना गया हिजाबों पर्दा हूँ, पढ़ आलिम फाजिल होयो, भी तालिब होयो जरदा हूँ। 100,000 किताबां पढ़िया, पर जालिम नफ्स ना मरदा हूँ। बाज फकीरां किसे ना मारिया, बहू चोर अंदर दा हूँ। ठीक। सिंधु जी। हाँ जी, मैं अल्लाह पढ़ायो, पढ़ हाफिज होयो, ना गया हिजाबों पर्दा हूँ, पढ़ पढ़ आलिम फाजिल होयो, भी तालिब होयो जरदा हूँ। 100,000 किताबां पढ़ियां, जालिम नफ्स न मरदा हूँ।
ਬਾਜ ਫਕੀਰਾਂ ਕਿਸੇ ਨਾ ਮਾਰਿਆ ਬਾਹੂ ਜ਼ਾਲਿਮ ਚੋਰ ਅੰਦਰ ਦਾ ਹੂ। ਅੱਛਾ ਮੈਂ ਨਹੀਂ ਤੁਹਾਨੂੰ ਉਹਦੀ ਦੱਸ ਦੇਣਾ। ਅੱਲਾ ਪੜਾਇਓ ਹਾਫਜ਼ ਹੋ। ਹਾਫਜ਼ ਤੋਂ ਉਹ ਹੁੰਦੇ ਨੇ ਜਿਹੜੇ ਮੈਮੋਰਾਈਜ਼ ਕਰਦੇ ਨੇ ਕੁਰਾਨ ਨੂੰ। ਤੇ ਵੈਸੇ ਆਮ ਤੌਰ ਤੇ ਬਾਅਦ ਦੇ ਵਿੱਚ ਹਰ ਅੰਨੇ ਨੂੰ ਹਾਫਜ਼ ਕਹਿਣਾ ਸ਼ੁਰੂ ਕਰਤਾ ਸੀ, ਕਿਉਂਕਿ ਅੰਨੇ ਜ਼ਿਆਦਾ ਹਾਫਜ਼ ਹੁੰਦੇ ਸਨ। ਨਾ ਗਿਆ ਹਜਾਬੋਂ ਪਰਦਾ ਹੋ। ਹਜਾਬ ਦਾ ਮਤਲਬ ਹੈ ਹਿਡਨ। ਹਿਡਨ ਪਰ ਜਿਹੜਾ ਹਜਾਬ ਵਿੱਚ ਹੋਵੇ, ਜਿਹੜਾ ਸਾਹਮਣੇ ਨਾ ਹੋਵੇ, ਜਿਹੜਾ ਛੁਪਿਆ ਲੁਕਿਆ ਹੋਵੇ। ਪੜ ਪੜ ਆਲਮ ਫਾਜ਼ਲ ਹੋਇਓ। ਇਹ ਆਲਮ ਫਾਜ਼ਲ ਦਾ ਮਤਲਬ ਬਹੁਤ ਹੀ ਵੱਡਾ ਸਕਾਲਰ ਬਣ ਗਿਆ। ਆਲਮ ਦਾ ਮਤਲਬ ਹੈ ਜਿਹਨੇ ਇਲਮ ਬਹੁਤ ਪੜ੍ਹਿਆ ਹੋਵੇ, ਤੇ ਫਾਜ਼ਲ ਦਾ ਮਤਲਬ ਹੈ ਜਿਹਨੇ ਕਿ ਐਕਸਟਰਾ ਰੀਡਿੰਗ ਬਹੁਤ ਕੀਤੀ ਹੋਵੇ। ਵੀ ਤਾਲਬ ਹੋਇਓ ਜ਼ਰਦਾਹੂ। ਵੀ ਦਾ ਮਤਲਬ ਹੁੰਦਾ ਹੈ ਪੰਜਾਬੀ ਚ ਐਂਡ। ਆਲਸੋ ਨਹੀਂ, ਆਲਸੋ ਨਹੀਂ, ਐਂਡ ਜਾਂ ਈਵਨ ਦੈਨ। ਇੱਥੇ ਮਤਲਬ ਜਿਹੜਾ ਨਾ ਉਹ ਈਵਨ ਦੈਨ। ਵੀ ਤਾਲਬ ਹੋਇਓ ਜ਼ਰਦਾਹੂ। ਜ਼ਰ ਦਾ ਮਤਲਬ ਹੈਗਾ ਸੋਨਾ, ਯਾਨੀ ਦੌਲਤ। ਸਹਿ ਹਜ਼ਾਰ ਕਿਤਾਬਾਂ ਪੜ੍ਹੀਆਂ ਜ਼ਾਲਿਮ ਨਫਸ ਨਾ ਮਰਦਾ ਹੋ। ਨਫਸ ਦਾ ਮਤਲਬ ਹੈ ਈਗੋ, ਮੈਂ। ਬਾਜ ਫਕੀਰਾਂ, ਬਾਜ ਮਤਲਬ ਅਦਰ ਦੈਨ ਦਾ ਫਕੀਰ। ਕਿਸੇ ਨਾ ਮਾਰਿਆ ਬਾਹੂ ਚੋਰ ਅੰਦਰ ਦਾ ਹੋ। ਮੈਂ ਤੁਹਾਨੂੰ ਦੱਸ ਦਿੱਤੇ ਨੇ, ਹੁਣ ਤੁਸੀਂ ਗੱਲ ਕਰੋ। ਅਸਲ ਚ ਉਹ ਥੋੜੀ ਜਿਹੀ ਲਾਈਨ ਬਦਲ ਗਈ ਨਾ ਸਰ ਜੀ, ਜਿਹੜੀ ਹੈਗੀ ਹੈ ਨਾ ਗਿਆ ਹਿਜਾਬੋਂ ਪੜਦਾ ਹੋ। ਨਾ ਗਿਆ ਹੋ ਗਿਆ ਨਾ ਗਿਆ ਹਿਜਾਬੋਂ ਪੜਦਾ ਹੋ। ਸੋ ਥੋੜੀ ਜੀ ਜਿਹੜੀ ਸੋਚੀ ਸੀ ਉਹਦੇ ਥੋੜਾ ਜਿਹਾ ਫਰਕ ਹੋ ਗਿਆ। ਹਾਂ ਨਹੀਂ, ਉਹ ਜਿਹੜੀ ਲੌਜੀਕਲ ਗੱਲ ਵੀ ਹੈ ਨਾ ਇਹਦੇ ਵਿੱਚ, ਉਹ ਇਹੋ ਹੀ ਹੈ ਨਾ ਗਿਆ ਨਾ ਗਿਆ। ਹਾਂਜੀ ਹਾਂਜੀ ਹਾਂਜੀ। ਥੋੜਾ ਜਿਹਾ ਸੋਚਿਆ ਸੀ ਸਰ। ਦੋ ਥੋੜੇ ਜਿਹੇ ਇਫ ਆਈ ਮੇ ਡਾਇਵਰਟ, ਇੱਕ ਗੱਲ ਮੈਂ ਹੋਰ ਸੋਚੀ ਸੀ, ਮੈਨੂੰ ਜਿਹੜੀ ਥੋੜੀ ਜਿਹੀ ਕਨਫਿਊਜ਼ ਕਰ ਰਹੀ ਸੀ। ਮੈਨੂੰ ਲੱਗਦਾ ਸ਼ਾਇਦ ਕਿਸੇ ਹੋਰ ਨੂੰ ਵੀ ਕਨਫਿਊਜ਼ ਕਰਦੀ ਹੋਵੇ, ਕਿਉਂਕਿ ਸਾਰਾ ਜਿਹੜਾ ਸੂਫੀ ਦਾ ਹੈਗਾ ਆ ਕਨਸੈਪਟ, ਉਹ ਇਹੀ ਹੈ ਨਾ ਕਿ ਡਾਇਰੈਕਟ ਤੁਹਾਡਾ ਜਿਹੜਾ ਹੈਗਾ ਕਨੈਕਸ਼ਨ ਵਿਦ ਗੋਡ, ਕਿ ਤੁਹਾਡਾ ਜਿਹੜਾ ਡਾਇਰੈਕਟ ਹੈਗਾ, ਤੁਹਾਨੂੰ ਇਹ ਵਿਚਕਾਰਲੇ ਜਿਹੜੇ ਆ ਨਹੀਂ ਚਾਹੀਦੇ ਹੁੰਦੇ, ਜਿਹੜੇ ਆ ਆਰਗੇਨਾਈਜ਼ਡ ਰਿਲੀਜਨ ਵਾਲੇ ਆਪਣੇ ਆਪ ਨੂੰ ਇਨ ਬਿਟਵੀਨ ਕਹਿੰਦੇ ਨੇ। ਪਰ ਮੈਂ ਸੁਲਤਾਨ ਬਾਹੂ ਨੂੰ ਪੜ੍ਹਦਿਆਂ ਇਹ ਕਨਸੈਪਟ ਥੋੜਾ ਜਿਹਾ ਕਲੀਅਰ ਹੋਇਆ ਮੇਰੇ ਮਨ ਦੇ ਵਿੱਚ, ਕਿਉਂਕਿ ਮੈਨੂੰ ਬੜੀ ਪਰੇਸ਼ਾਨੀ ਜਾਂ ਸ਼ੁਰੂ ਜਦ ਤੁਸੀਂ ਪੜ੍ਹਦੇ ਹੋ ਮੁਰਸ਼ਦ, ਕਿ ਵੀ ਜੇ ਤੁਸੀਂ ਡਾਇਰੈਕਟ ਕਨੈਕਸ਼ਨ ਕਰਨਾ ਹੈਗਾ ਆ, ਸੋ ਉਹ ਮੁਰਸ਼ਦ ਦੀ ਫਿਰ ਕਾਹਦੀ ਲੋੜ ਹੈ? ਫਿਰ ਉਹ ਤੇ ਇਨ ਬਿਟਵੀਨ ਮੁਰਸ਼ਦ ਹੋ ਗਿਆ ਨਾ, ਉਹਨੇ ਤੇ ਰਿਪਲੇਸ ਕਰਤਾ ਨਾ ਆਰਗੇਨਾਈਜ਼ਡ ਰਿਲੀਜਨ ਦੇ ਬੰਦਿਆਂ ਨੂੰ। ਸੋ ਫਿਰ ਮਗਰੋਂ ਇਹ ਕਨਸੈਪਟ ਮਾੜਾ ਜਿੰਨਾ ਮੈਨੂੰ ਆਪਣੇ ਮਨ ਦੇ ਵਿੱਚ ਇਹ ਕਲੀਅਰ ਹੋਇਆ ਕਿ ਮੁਰਸ਼ਦ ਇਜ਼ ਨਾਟ ਇਨ ਬਿਟਵੀਨ, ਹੀ ਇਜ਼ ਜਸਟ ਅ ਗਾਈਡ। ਉਹ ਸਾਈਡ ਲਾਈਨ ਤੇ ਬੈਠਾ, ਜਿੱਦਾਂ ਤੁਸੀਂ ਹੁਣ ਜਿਮ ਫॉर ਅ ਬੈਟਰ ਈਜ਼ੀਅਰ ਥਿੰਕ, ਜਦ ਤੁਸੀਂ ਜਾਂਦੇ ਹੋ ਜਿਮ ਚ ਜਾਂਦੇ ਹੋ, ਤੇ ਤੁਸੀਂ ਟ੍ਰੇਨਰ ਤੁਹਾਡਾ ਹੁੰਦਾ ਆ, ਉਹ ਤੁਹਾਨੂੰ ਦੱਸਦਾ ਕਿ ਤੁਸੀਂ ਇਹ ਐਕਸਰਸਾਈਜ਼ ਏਦਾਂ ਕਰਨੀ ਆ ਜਾਂ ਤੁਸੀਂ ਆਹ ਕਰੋ, ਉਹ ਤੁਹਾਨੂੰ ਟ੍ਰੇਨ ਕਰਦਾ ਹੈ। ਪਰ ਕਰਨੀ ਤਾਂ ਤੁਸੀਂ ਹੁੰਦੀ ਹੈ ਨਾ, ਕਨੈਕਸ਼ਨ ਤਾਂ ਤੁਹਾਡਾ ਹੁੰਦਾ। ਸੋ ਦ ਥਿੰਗ ਇਜ਼ ਕਿ ਵੀ ਜਿਹੜਾ ਮੁਰਸ਼ਦ ਹੁੰਦਾ, ਹੀ ਇਜ਼ ਨਾਟ ਇਨ ਬਿਟਵੀਨ, ਹੀ ਇਜ਼ ਜਸਟ a guide. Am I right, Dr. Saab ji, ਇਸ concept? ਨਹੀਂ, ਲੇਕਿਨ ਇਹ ਹੈ ਕਿ ਮੈਂ ਇਹ ਕਲੈਰੀਫਾਈ ਕਰੋ ਜ਼ਰਾ ਕਿ ਤੁਸੀਂ ਇਹ ਜਿਹੜਾ ਬੈਤ ਇਹਦੀ ਟੈਕਸਟ ਨੂੰ ਨਹੀਂ, ਇਹਦੀ ਨਹੀਂ ਗੱਲ ਕਰਦੀ ਸਰ ਜੀ, ਪਰ ਮੈਂ ਉਦਾਂ ਜਨਰਲੀ ਮੈਂ ਡਾਇਵਰਜ। ਉਹ ਤੁਹਾਡੀ ਗੱਲ ਠੀਕ ਹੈ, ਲੇਕਿਨ ਇਹ ਹੈ ਕਿ ਉਹ ਗੱਲ ਇੱਕ ਵੱਖਰੀ ਗੱਲ ਹੈ, ਇੱਕ ਵੱਖਰੀ ਬਹਿਸ ਹੈ। ਹਾਂਜੀ, ਲੇਕਿਨ
ਹਾਂ ਇਹ ਤੇ ਮੈਂ ਤੁਹਾਨੂੰ ਫਿਰ ਮੇਰੀ ਇਹਦੇ ਬਾਰੇ ਮੈਂ ਕਰਦੀ ਗੱਲ। ਸਾਰਿਆਂ ਨੂੰ ਸਲਾਹ ਹਮੇਸ਼ਾ ਹੁੰਦੀ ਹੈ Can I? ਕਿ Yeah, sorry. ਟੈਕਸਟ ਵਿੱਚ ਰਿਹਾ ਕਰੋ। Yeah. So, Dr. Manzur, can I just ask, ye jo baat humne aaj padha, right? Is that connected to last week's one? Or sorry, the last one? Is there any connection or they stand alone? ਨਹੀਂ ਬੈਚ ਵੱਖਰੇ ਵੱਖਰੇ ਨੇ ਨਾ, ਅਗਰ So no connection. Okay. ਜਿਹੜੀ ਸੈਂਟਰਲ ਥੀਮ ਹੈ ਉਹ ਇੱਕ ਹੀ ਹੋਏਗੀ, Yeah. ਲੇਕਿਨ ਬੈਚ ਤੇ ਵੱਖਰੇ ਵੱਖਰੇ ਨੇ ਨਾ। Yeah. ਮਤਲਬ Okay. ਇੱਕ ਹੀ ਗੱਲ ਹੈ, ਇੱਕ ਹੀ ਗੱਲ ਹੈ ਜਿਹਨੂੰ ਕਈ ਪੱਖਾਂ ਤੋਂ ਕਈ ਤਰੀਕਿਆਂ ਨਾਲ ਕਿਹਾ ਜਾ ਰਿਹਾ ਹੈ। Okay. Thank you. ਮੇਰੀ ਤੁਹਾਨੂੰ ਰਿਕੁਐਸਟ ਇਹ ਹੈ ਕਿ ਤੁਸੀਂ ਟੈਕਸਟ ਉਹ ਬੋਲੇ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ। ਹਾਂ ਨਹੀਂ ਮੇਰਾ ਸਿਰਫ ਇਸ ਗੱਲ ਦਾ ਇਹੀ ਮਤਲਬ ਸੀਗਾ ਕਿ ਵੀ ਸਾਨੂੰ ਲੋਕਾਂ ਨੂੰ ਵੀ ਜਿਹੜੇ ਕਿ ਨਹੀਂ ਇੰਨੇ ਵੈਲ ਵਰਸਡ ਨੇ, ਥੋੜੀ ਜਿਹੀ ਟੈਕਸਟ ਸਮਝਣ ਨੂੰ ਵੀ, ਟੈਕਸਟ ਦੇ ਵੀ ਕਰਨ ਨੂੰ ਥੋੜੀ ਜਿਹੀ ਜਿਹੜੀਆਂ ਦਿਮਾਗ ਦੇ ਵਿੱਚ ਥੋੜੀਆਂ ਜਿਹੀਆਂ ਕੁਐਸਚਨਸ ਆਉਂਦੇ ਨੇ, ਜੇ ਕਲੀਅਰ ਹੋਣ ਤੇ ਵੀ ਕੈਨ ਅੰਡਰਸਟੈਂਡ ਐਂਡ ਇੰਟਰਪ੍ਰੈਟ। ਇਹ ਵੀ ਹੁੰਦਾ ਨਾ ਕਿ ਜਿਹੜੀ ਪ੍ਰੀ ਕਨਸੀਵਡ ਜਿਹੜੇ ਨੋਸ਼ਨਸ ਤੁਹਾਡੇ ਹੁੰਦੇ ਨੇ, ਤੁਸੀਂ ਫਿਰ ਟੈਕਸਟ ਨਹੀਂ ਪੜ੍ਹਦੇ, ਤੁਸੀਂ ਉਹ ਪ੍ਰੀ ਕਨਸੀਵਡ ਨੋਸ਼ਨ ਜਿਹੜੀ ਨਾ ਉਹਨਾਂ ਦਾ ਗਤਾਵਾ ਬਣਾ ਦਿੰਦੇ ਹੋ। ਤੇ ਹੁਣ ਮੇਰਾ ਜਿਹੜਾ ਆਪਣਾ ਤਰੀਕਾ ਹੈ ਉਹ ਇਹ ਹੈ ਕਿ ਤੁਸੀਂ ਟੈਕਸਟ ਬੋਲੇ, ਅੱਲਾ ਪੜ੍ਹਾਇਓ ਹਾਫਿਜ਼ ਹੋਇਓ। ਸਿੱਧੀ ਗੱਲ ਹੈ ਕਿ ਤੈਨੂੰ ਅੱਲਾ ਨੇ ਪੜ੍ਹਾਇਆ ਤੇ ਤੂੰ ਹਾਫਿਜ਼ ਹੋ ਗਈ। ਇਹ ਤੇ ਉਹ ਤੇ ਗੱਲ ਏਦਾਂ ਹੀ ਹੋ ਗਈ ਨਾ ਸਰ ਜੀ ਕਿ ਵੀ ਇਹਦਾ ਨਾਂ ਕੀ ਆ, ਅੱਲਾ ਨੇ ਪੜ੍ਹਾਇਆ ਜਾਂ ਅੱਲਾ ਦੇ ਨਾਂ ਨੂੰ ਤੂੰ ਪੜ੍ਹਿਆ, ਉਹਦੀ ਕਿਤਾਬਾਂ ਨੂੰ ਪੜ੍ਹਿਆ, ਉਹ ਤੇ ਹੁਣ ਸਮਝਣ ਦੀ ਗੱਲ ਹੈ ਨਾ। ਸੋ ਫਿਰ ਇਹ ਤਾਂ ਫਿਰ ਲਿਟਰਲ ਮੀਨਿੰਗ ਹੀ ਹੋ ਗਿਆ ਨਾ ਸਰ ਜੀ, ਜਿਹੜਾ ਆਪਾਂ ਫਿਰ ਕਰਨ ਦੀ ਕੋਸ਼ਿਸ਼। ਇਜ਼ ਦੈਟ ਵਾਟ ਵੀ ਆਰ ਲੁਕਿੰਗ ਫॉर? ਫਿਰ ਕਨਸੈਪਟਸ ਨਹੀਂ। ਚਲੋ ਤੁਸੀਂ ਲਿਟਲ ਮੀਨਿੰਗ ਕਰੋ। ਮੈਂ ਫਿਰ ਕਿਸੇ ਹੋਰ ਨੂੰ ਕਰਨ ਦਿਓ, ਫਿਰ ਮੈਂ ਲਿਟਰਲ ਮੀਨਿੰਗ ਕੱਢ ਕੇ ਫਿਰ ਤੁਹਾਨੂੰ ਦੱਸਾਂਗੀ। ਮੈਂ ਥੋੜੀ ਜਿਹੀ ਟਰਾਈ ਕਰਦਾ ਡਾਕਟਰ ਸਾਹਿਬ ਜੀ, ਕਿ ਅੱਲਾ ਦੇ ਬਾਰੇ ਪੜ੍ਹ ਕੇ ਜਾਂ ਮੈਮੋਰਾਈਜ਼ ਕਰਕੇ ਫਿਰ ਵੀ ਤੁਹਾਨੂੰ ਜਿਹੜੀ ਇੱਕ ਹਿਡਨ ਜਿੱਦਾਂ ਕਹਿੰਦੇ ਕੋਈ ਐਸੀ ਹਸਤੀ ਬਾਰੇ ਜਾਂ ਐਸੇ ਕਾਨਸੈਪਟ ਬਾਰੇ ਉਸ ਭੇਦ ਦਾ ਤੁਹਾਨੂੰ ਪਤਾ ਨਹੀਂ ਲੱਗਾ। ਪੜ੍ਹਨ ਪੜ੍ਹਾਉਣ ਤੋਂ ਬਾਅਦ ਵੀ, ਯਾਦ ਕਰਨ ਤੋਂ ਬਾਅਦ ਵੀ ਅਸਲੀਅਤ ਦਾ ਤੁਹਾਨੂੰ ਪਤਾ ਨਹੀਂ ਲੱਗਾ। ਪੜ੍ਹ ਕੇ ਤੁਸੀਂ ਐਡੇ ਵੱਡੇ ਫਾਜ਼ਿਲ ਆਲਮ ਹੋ ਰਹੇ ਹੋ ਕਿ ਬਹੁਤ ਸਕਾਲਰ ਬਣ ਗਏ ਹੋ, ਸੁਪਰ ਸਕਾਲਰ ਬਣ ਗਏ ਹੋ, ਔਰ ਉਸ ਦੇ ਬਾਵਜੂਦ ਵੀ ਤੁਸੀਂ ਦੁਨੀਆ ਦੇ ਵਿੱਚ ਮਾਲੋ ਦੌਲਤ ਦੇ ਪਿੱਛੇ ਭੱਜਦੇ ਹੋ, ਜ਼ਰ ਜਾਂ ਉਹਨਾਂ ਦੇ ਤਾਲਿਬ ਹੋ ਗਏ ਹੋ, ਔਰ ਲੱਖਾਂ ਹਜ਼ਾਰਾਂ ਤੁਸੀਂ ਕਿਤਾਬਾਂ ਪੜ੍ਹੀਆਂ ਨੇ, ਪਰ ਇਹਨਾਂ ਪੜ੍ਹਨ ਦੇ ਬਾਵਜੂਦ ਵੀ ਤੁਹਾਡੇ ਦਿਲ ਦੇ ਅੰਦਰ ਜਿਹੜੀ ਈਗੋ ਹੈ, ਮੈਂ ਹੈ, ਉਹ ਖਤਮ ਨਹੀਂ ਹੋਈ, ਉਸੇ ਤਰ੍ਹਾਂ ਚੱਲੀ ਜਾ ਰਹੀ ਹੈ। ਔਰ ਅਖੀਰ ਕਹਿੰਦੇ ਨੇ ਕਿ ਫਕੀਰਾਂ ਤੋਂ ਬਿਨਾਂ ਛੱਡ ਕੇ, ਫਕੀਰਾਂ ਨੂੰ ਛੱਡ ਕੇ ਕਿਸੇ ਨੇ ਵੀ ਇਹ ਦਿਲ ਦੇ ਅੰਦਰ ਸਾਡੇ ਜੋ ਚੋਰ ਬੈਠਾ, ਜੋ ਸਾਡੀ ਈਗੋ ਸਾਡੇ ਆਪਣੇ ਆਪ ਨੂੰ ਹੀ ਖਾਈ ਜਾ ਰਹੀ ਹੈ, ਉਹਨੂੰ ਕਿਸੇ ਨੇ ਖਤਮ ਨਹੀਂ ਕੀਤਾ। ਔਰ ਮੈਂ ਇੱਥੇ ਇਹ ਵੀ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਜਦੋਂ ਦੇਖਿਆ ਤਾਂ ਮੈਨੂੰ ਇਹ ਲੱਗਾ ਕਿ ਡਿਫਰੈਂਸ ਬਿਟਵੀਨ ਨੌਲੇਜ ਐਂਡ ਵਿਜ਼ਡਮ, ਕੀ ਫਰਕ ਇਹਨਾਂ 'ਚ। ਜਿੱਦਾਂ ਕਿ ਅਸੀਂ ਬਾਹਰੋਂ ਨੌਲੇਜ ਲੈਂਦੇ ਹਾਂ ਕਿਤਾਬਾਂ ਤੋਂ, ਹੋਰ ਸਾਇੰਸ ਦੀਆਂ ਰਿਸਰਚਾਂ ਤੋਂ, ਬਾਕੀ ਸਾਰੀਆਂ ਚੀਜ਼ਾਂ ਤੋਂ ਨੌਲੇਜ ਲੈ ਕੇ ਫੈਕਟਸ ਦਾ ਪਤਾ ਲੱਗ ਜਾਂਦਾ, ਇਨਫੋਰਮੇਸ਼ਨ ਆ ਜਾਂਦੀ ਹੈ, ਐਜੂਕੇਸ਼ਨ ਕਲਾਸਾਂ, ਸਾਇੰਸ ਬਾਰੇ ਸਭ ਕੁਛ ਨੌਲੇਜ ਹੈ। ਪਰ ਜਿਹੜੀ ਵਿਜ਼ਡਮ ਉਹਦੇ ਵਿੱਚੋਂ ਨਿਕਲਦੀ ਹੈ, ਉਹ ਵਿਜ਼ਡਮ ਤੁਹਾਨੂੰ ਆਪਣੇ ਹੀ ਮਨ ਜਾਂ ਦਿਲ ਵਿੱਚੋਂ ਕ੍ਰੀਏਟ ਹੋਣੀ ਹੈ। ਉਹ ਜਾਂ ਤੁਹਾਨੂੰ ਐਕਸਪੀਰੀਅੰਸ ਤੋਂ ਆਉਣੀ ਆ, ਜਾਂ ਉਹਨੂੰ ਕ੍ਰਿਟੀਕਲੀ ਨੌਲੇਜ ਜਿਹੜਾ ਤੁਹਾਡੇ ਕੋਲ ਉਹਨੂੰ ਐਨਾਲਾਈਜ਼ ਕਰਨ ਤੋਂ ਬਾਅਦ ਵਿਜ਼ਡਮ ਮਿਲਣੀ ਆ।
ਫਕੀਰ ਫਕੂਰ ਜਿਹੜੇ ਹੁੰਦੇ ਨੇ ਇੰਨੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੁੰਦੇ, ਪਰ ਉਹਨਾਂ ਨੂੰ ਵਿਜ਼ਡਮ ਬਹੁਤ ਹੁੰਦੀ ਹੈ। ਔਰ ਸੂਫੀਆਂ 'ਚ ਖਾਸ ਕਰਕੇ ਬਹੁਤੇ ਤਾਂ ਐਮਫਸਾਈਜ਼ ਕਰਦੇ ਨਹੀਂ ਕਿ ਤੁਸੀਂ ਪੜ੍ਹੋ, ਮਤਲਬ ਕਿ ਇੰਨਾ ਨੌਲੇਜ ਜਿੱਦਾਂ ਅੱਜ ਕੱਲ੍ਹ ਗੂਗਲ ਦੇ ਵਿੱਚ ਨੌਲੇਜ ਹੀ ਨੌਲੇਜ ਹਰ ਜਗ੍ਹਾ ਪਿਆ। ਔਰ ਉਸ ਨੌਲੇਜ ਤੋਂ ਵਾਈਜ਼ ਕਿੰਨੇ ਲੋਕ ਹੋਏ ਨੇ, ਕਿੰਨਾ ਵਾਈਜ਼ਲੀ ਉਹਨਾਂ ਲੋਕਾਂ ਨੇ ਨੌਲੇਜ ਨੂੰ ਯੂਜ਼ ਕੀਤਾ, ਉਹਦੇ 'ਚ ਫਰਕ ਆਉਂਦਾ। ਮੇਰਾ ਖਿਆਲ ਇਹ ਐਕਸਟਰਨਲੀ ਤੁਸੀਂ ਚੀਜ਼ਾਂ ਤੋਂ ਨੌਲੇਜ ਲੈਂਦੇ ਹੋ, ਇੰਟਰਨਲੀ ਆਪਣੇ ਅੰਦਰ ਜਾ ਕੇ ਸੋਚ ਸਮਝ ਕੇ ਲੌਜੀਕਲੀ ਉਹ ਤੋਂ ਫਿਰ ਵਾਈਜ਼ ਬਣਦੇ ਹੋ। ਵਿਜ਼ਡਮ ਦੀ ਤੇ ਨੌਲੇਜ ਦਾ ਮੇਰਾ ਖਿਆਲ ਇੱਥੇ ਮੈਨੂੰ ਇਹ ਲੱਗਾ ਕਿ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਬਾਹਰੋਂ ਪੜ੍ਹਿਆ ਔਰ ਤੁਹਾਡੇ ਅੰਦਰੋਂ ਉੱਗਿਆ, ਉਹਨਾਂ ਦੇ ਵਿੱਚ ਫਰਕ ਹੈ। ਮਿਹਰਬਾਨੀ। Sorry, go on. Go Madiha, go. No, you go first. ਮੈਨੂੰ ਇੱਕ ਹੋਰ ਵੀ ਇਹਨਾਂ ਦਾ ਸੁਲਤਾਨ ਬਾਹੂ ਦਾ ਯਾਦ ਆ ਰਿਹਾ ਕਿ ਪੜ ਹਾਫਜ਼ ਕਰਨ ਤਕੱਬਰ, ਮੁੱਲਾ ਕਰਨ ਵਡਿਆਈ ਹੋ, ਗਲੀਆਂ ਦੇ ਵਿੱਚ ਫਿਰਨ ਮਾਨੇ ਵਤਨ ਕਿਤਾਬਾਂ ਚਾਹੀ ਹੋ, ਜਿੱਥੇ ਵੇਖਣ ਚੰਗਾ ਚੋਖਾ ਪੜ੍ਹਨ ਕਲਾਮ ਸਵਾਈ ਹੋ, ਤੇ ਦੋਹੀਂ ਜਹਾਨੀ ਡਿੱਠੇ ਬਾਹੂ ਜਿਨ੍ਹਾਂ ਖਾਦੀ ਵੇਚ ਕਮਾਈ ਹੋ। ਤੇ ਇਹ ਮੈਨੂੰ ਤੇ ਇਹਦੇ ਤੇ ਹੀ ਸਮਝ ਆਉਂਦਾ ਹੈ ਕਿ ਜਿਹੜਾ ਨਫਸ ਹੈ ਨਾ ਇਨਸਾਨ ਦਾ, ਜਿਸ ਤਰ੍ਹਾਂ ਅੱਜ ਕੱਲ੍ਹ ਮਾਡਰਨ ਕੰਪਿਊਟਰ ਹੈ ਨਾ, ਔਰ ਜਿਹੜਾ ਫਿਤਰਤ ਦਾ ਨਿਜ਼ਾਮ ਹੈ, ਇਹ ਸਾਰੇ ਇੱਕ ਦੂਜੇ ਨਾਲ ਮਿਲਦੇ ਨੇ। ਤੇ ਉਹ ਜਿਹੜੀ ਔਰ ਇਹਦੇ 'ਚ ਇਹੀ ਇਸ ਬੈਤ ਵਿੱਚ ਵੀ ਉਹੀ ਦੱਸਣਾ ਚਾਹ ਰਹੇ ਨੇ ਕਿ ਅਗਰ ਉਹ ਤੁਹਾਨੂੰ ਅੱਲਾ ਨੇ ਕੁਰਾਨ ਪੜ੍ਹਾ ਦਿੱਤਾ ਜਾਂ ਤੁਸੀਂ ਅੱਲਾ ਦਾ ਨਾਮ ਬੜਾ ਪੜ੍ਹ ਲਿਆ, ਇਹਦੇ ਨਾਲ ਤੁਹਾਡੇ ਉਹ ਦਿਲ ਦੇ ਔਰ ਦਿਮਾਗ ਦੇ ਪਰਦੇ ਉਤਰਨੇ ਨਹੀਂ ਨੇ। ਜਿਸ ਫਿਤਰਤ ਤੇ ਤੁਹਾਨੂੰ ਪੈਦਾ ਕੀਤਾ ਗਿਆ ਉਹ ਸੱਚ ਸੱਚ ਹੀ ਹੈ, ਝੂਠ ਝੂਠ ਹੀ ਹੈ, ਅੱਛਾਈ ਅੱਛਾਈ ਹੈ, ਬੁਰਾਈ ਬੁਰਾਈ ਹੈ। ਔਰ ਲੋਕਾਂ ਨੇ ਜਿਹੜਾ ਚੰਗਾ ਰਹਿਣਾ, ਜਿਹੜਾ ਫਿਤਰਤ ਦੇ ਮੁਤਾਬਕ ਚੱਲਣਾ ਹੈ। ਜਿਹੜਾ ਬੀਬਾ ਜੀ ਨੇ ਕਿਹਾ ਹੈ ਕਿ ਉਹ ਜਿਹੜਾ ਮੁਰਸ਼ਦ ਹੁੰਦਾ ਉਹ ਦਰਮਿਆਨ ਵਿੱਚ ਨਹੀਂ ਹੁੰਦਾ, ਉਹ ਲੈ ਕੇ ਇੱਕ ਮੀਡੀਅਮ ਹੁੰਦਾ ਹੈ। ਤੇ ਉਹ ਮੀਡੀਅਮ ਆਟੋਮੈਟਿਕਲੀ ਦੱਸ ਰਿਹਾ ਹੁੰਦਾ ਹੈ ਕਿ ਤੁਸੀਂ ਕਿਸੇ ਨਾਲ ਜੋ ਕਿਸੇ ਨਾਲ ਅੱਛਾ ਬੁਰਾ ਕਰਨਾ ਇੱਕ ਹੋਰ ਗੱਲ ਹੈ, ਨਫਸ ਇਹ ਵੀ ਦੱਸ ਰਿਹਾ ਤੁਸੀਂ ਕਿਸੇ ਦੇ ਬਾਰੇ ਅੱਛਾ ਬੁਰਾ ਸੋਚ ਰਹੇ ਹੋ। ਇਹ ਦੀਨ ਤੋਂ ਹਟ ਕੇ ਵੈਸੇ ਫਿਤਰਤ ਦਾ ਵੀ ਇਹ ਅਸੂਲ ਹੈ। ਔਰ ਇਹਦੇ ਵਿੱਚ ਇਸ ਬੈਤ ਵਿੱਚ ਉਹਨਾਂ ਨੇ ਇਹੀ ਕਿਹਾ ਕਿ ਤੁਸੀਂ ਜਿੰਨਾ ਮਰਜ਼ੀ ਪੜ੍ਹ ਲਓ, ਕਿਤਾਬਾਂ 100,000 ਕਿਤਾਬਾਂ ਪੜ੍ਹ ਲਓ, ਜਾਂ ਈਵਨ ਫਕੀਰਾਂ ਨਾਲ ਬਹਿ ਵੀ ਲਵੋ ਔਰ ਹਿਫਜ਼ ਵੀ ਕਰ ਲਓ। ਹਾਫਿਜ਼ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਉਹ ਅੰਨੇ ਨੂੰ ਵੀ ਹਾਫਿਜ਼ ਕਹਿੰਦੇ ਨੇ, ਲੇਕਿਨ ਉਦੋਂ ਤੱਕ ਤੁਹਾਡਾ ਜਿਹੜਾ ਅੰਦਰ ਦਾ ਨਫਸ ਹੈ, ਜਿਹੜਾ ਤੁਹਾਡੇ ਅੰਦਰ ਇੱਕ ਕੁਦਰਤ ਨੇ ਸਾਫ਼ਟਵੇਅਰ ਲਾਇਆ ਹੈ, ਉਹ ਤੁਹਾਨੂੰ ਦੱਸਦਾ ਰਹਿੰਦਾ ਕਿ ਤੁਸੀਂ ਕੀ ਸਹੀ ਕਰ ਰਹੇ ਹੋ ਔਰ ਕੀ ਗਲਤ ਕਰ ਰਹੇ ਹੋ। ਉਹ ਪਰਦਾ ਜਿਹੜਾ ਤੁਹਾਡੇ ਤੇ ਜਦੋਂ ਤੱਕ ਨਹੀਂ ਖੁੱਲਦਾ, ਉਦੋਂ ਤੱਕ ਕਿਸੇ ਕਿਤਾਬ ਦਾ, ਕਿਸੇ ਅੱਖਰ ਦਾ, ਕਿਸੇ ਇਲਮ ਦਾ ਕੋਈ ਫਾਇਦਾ ਨਹੀਂ। ਅੱਜ ਡਾਕਟਰ ਸਾਹਿਬ ਨੇ ਨਵਾਂ ਦੱਸਿਆ ਨਾ ਲਫ਼ਜ਼ ਜਿਹੜਾ ਅਸੀਂ ਗਲਤ ਪੜ੍ਹਦੇ ਪਏ ਹਾਂ, ਆਈ ਥਿੰਕ ਦੈਟਸ ਆਲਸੋ ਕਨਫਿਊਜ਼ਿੰਗ। ਜਿਹੜਾ ਅਸੀਂ ਪੜ੍ਹਦੇ ਪਏ ਹਾਂ ਅਲਫ ਅੱਲਾ ਪੜ੍ਹਿਓ, ਪਹਿਲੀ ਲਾਈਨ ਹੈਗੀ ਅਲਫ ਅੱਲਾ ਪੜ੍ਹਾਇਓ, ਕਿ ਪੜ੍ਹਾ ਤਾਂ ਤੂੰ ਰਿਹਾ ਸਾਰਿਆਂ ਨੂੰ, ਤੈਨੂੰ ਆਪ ਤਾਂ ਗੁੱਝੀ ਮਤਲਬ ਦਾ ਪਤਾ ਨਹੀਂ। ਸੋ ਆਈ ਥਿੰਕ ਵੈਨ ਵੀ ਆਰ ਆਲ ਡਿਸਾਈਫਰਿੰਗ ਇਟ, ਸਾਨੂੰ ਇਹਦਾ ਵੀ ਖਿਆਲ ਰੱਖਣਾ ਪੈਣਾ, ਉੱਤੇ ਪੜ੍ਹਾਇਓ ਆ ਤੇ ਥੱਲੇ ਪੜ੍ਹਨਾ, ਆਪ ਵੀ ਪੜ੍ਹਿਆ ਹੈ ਤੇ ਪੜ੍ਹਾਇਆ ਵੀ। So when we are deciphering, I think we have to figure that out also. So then I want to understand that na gaya hijabon parda hu. So is the parda or hijab referring to the like what Bibaji was talking about, the directness like to Allah? Or I'm thinking about, is the parda actually the book itself or what is being taught? I looked at it like that. ਹਜਾਬਾਂ ਦਾ ਮਤਲਬ ਇਹ ਹੈ ਕਿ ਜੋ ਵੀ ਹਿਡਨ ਸੀ। So is that's innate from nature, from God or the universe? ਉਹ ਰਿਐਲਿਟੀ ਜਿਹੜੀ ਹਿਡਨ ਸੀ, Yeah. ਇਹਦਾ ਸਿਰਫ ਇੰਨਾ, Okay. ਉਹ ਰਿਐਲਿਟੀ ਕੀ ਸੀਗੀ ਹਿਡਨ, ਉਹਨੂੰ ਸਪੈਸੀਫਾਈ ਨਹੀਂ ਕੀਤਾ ਜਾ ਰਿਹਾ। You have to look for it yourself. What is hidden, you have to find yourself. ਤੇ ਇਸ ਵਾਸਤੇ
मैं इन्हों इसलिए मैं कहना जी टेक्स्ट है वो कह रही है कि हिजाबों पर्दा हो कि जी हिडन रियलिटी सी वो रिवील नहीं हुई। So that's the journey, or that's the experience of finding that hidden reality. Right. Self-realization. Can I also just note, I made a connection. So because of like Bi Zalim Nafs Na Mardahu and Maria Bahu Chor, so I've connected Nafs and Chor. Am I overthinking that? Yes. Bilkul. I find that fascinating. नफ्स ही जिहड़ा है वो अंदर दा चोर है। One and the same thing. So it's a thief of knowledge. ये बड़ी सुल्तान बाहू मेरे ख्याल दे विच सुल्तान बाहू नूं उन्नी इम्पोर्टेंस नहीं दिती गई साडे नवें क्रिटिक्स दे विच, लेकिन मेरा ख्याल है कि जिहड़ा ऑर्गेनाइज्ड मजहब दे जिहड़ा ओदी जिहड़ी क्रिटिकल एवैल्यूएशन है ना वो जिन्नी डायरेक्ट सुल्तान बाहू ने की है उन्नी होर किसी ने भी नहीं की। ਇਹਦੀ ਡਾਕਟਰ ਸਾਹਿਬ ਇੱਕ ਮੈਂ ਆਪਣੀ ਥਿੰਕਿੰਗ ਨੂੰ ਥੋੜਾ ਅੱਗੇ ਐਕਸਟੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਮੈਡੀਕਲ 'ਚ ਦੇਖੋ ਕਿ ਨੌਲੇਜ ਹਰ ਜਗ੍ਹਾ ਖਿੰਡ ਰਿਹਾ ਪਿਆ, ਥਾਂ ਤੇ, ਜਿਹੜਾ ਕਿ ਪਿਛਲਿਆਂ ਜ਼ਮਾਨਿਆਂ ਵਿੱਚ ਨੌਲੇਜ ਜਿਹੜਾ ਕਿਸੇ ਤੋਂ ਪ੍ਰਾਪਤ ਕਰਨਾ ਲੈਣਾ ਬੜਾ ਮੁਸ਼ਕਲ ਹੁੰਦਾ ਸੀ, ਅੱਜ ਕੱਲ੍ਹ ਨੌਲੇਜ ਹਰ ਜਗ੍ਹਾ, ਪਰ ਉਸ ਨੌਲੇਜ ਨੂੰ ਲੈ ਕੇ ਉਸਨੂੰ ਵਾਈਜ਼ਲੀ ਯੂਜ਼ ਕਰਨਾ ਜਿਹੜਾ ਉਹ ਕਿਸੇ ਨੂੰ ਆਉਂਦਾ। ਉਹ ਜਿਹੜਾ ਆਰਟ ਹੈ, ਸੈਪਰੇਟ ਆਰਟ ਹੈ, to have the facts and information and knowledge of every kind and then to use it to be wise or to find the real solve the real problem ਜਿਹੜੀ ਆ ਉਹਦਾ ਕਿਸੇ ਨੂੰ, ਹੁਣ ਅਸੀਂ ਸਾਰੇ ਜੋ ਕਿਤਾਬਾਂ 'ਚ ਪੜ੍ਹਿਆ ਉਹੀ ਪ੍ਰੈਕਟਿਸ ਕਰੀ ਜਾਂਦੇ ਆ ਨਾ, ਆਪਣਾ ਪਰਸਨਲ ਇਨੀਸ਼ੀਏਟਿਵ ਜਾਂ ਐਬਸਟਰੈਕਟ ਉਹਨਾਂ 'ਚੋਂ ਆਈਡੀਆ ਬਹੁਤ ਘੱਟ ਲੋਕਾਂ ਨੂੰ ਹੁੰਦਾ। ਇਹ ਮੇਰੇ ਖਿਆਲ ਇੱਥੇ ਇਹੀ ਕਹਿ ਰਹੇ ਨੇ ਸੁਲਤਾਨ ਬਾਹੂ ਕਿ ਨੌਲੇਜ ਵਗੈਰਾ ਸਭ ਜਗ੍ਹਾ ਤੋਂ ਲੈ ਕੇ ਫਿਰ ਵੀ ਤੁਸੀਂ ਆਪਣੇ ਆਪ ਨੂੰ ਅੰਦਰੋਂ ਸਮਝਾਇਆ ਨਹੀਂ, ਕੰਟਰੋਲ ਨਹੀਂ ਕਰ ਸਕੇ ਆਪਣੇ ਦਿਲ ਦੇ ਚੋਰ ਨੂੰ। But then also, jo scholars are like Alim Fazil, I guess the trap is that the more knowledge you gain, the more egotistical you become as well, thinking you're a scholar, that you know everything, which is what Dr. Manzur was saying about critiquing organized religion. Bilkul. So I'm just thinking out loud. ਤੁਸੀਂ ਡਾਕਟਰ ਸਾਹਿਬ ਕਰੋ ਇਹਨੂੰ ਅੱਗੇ ਫਰਦਰ ਇਹਦੀ ਡਿਸਕਸ਼ਨ ਨੂੰ, ਹੁਣ ਅਸੀਂ ਤਾਂ ਚੁੱਪ ਹੋ ਗਏ ਹਾਂ ਸਾਰੇ। देखो ये जिहड़ी टैक्स्ट है ना ਉਹਨੂੰ फॉलो करदे आ मैं अल्लाह पढ़ायो ਤੁਸੀਂ ਇੰਜ ਸਮਝ ਸਕਦੇ ਹੋ ਕਿ ਤੂੰ मतलब कोई तू सुरत नाल कोई अवेयरनेस दे नाल हिफ्ज़ नहीं कीता, एवें अल्लाह वालों ही तेनू तू कर पढ़ लिया।
विदाउट एनी मोटिवेशन। ना गया हिजाबों पर्दा हो। अच्छा हुण ये तुहाडी तुसीं जिहड़ियां गल्लां कीतियां ने वो सारियां सही ने कि तुसीं जिहड़ी कोई भी चीज़ पढ़दे हो या कोई भी चीज़ जिहड़ी तुसीं जिहड़ी रिसर्च करदे हो ਉਹਦਾ मतलब ਹੁੰਦਾ है ਉਹਦਾ मकसद ते ਇਹ है कि जिहड़ी अनजानी शै ਉਹਨੂੰ ਜਾਣਿਆ ਜਾਵੇ ਤੇ ਉਹਨੂੰ ਜਾਣਨ ਲਈ ਤੁਸੀਂ ਪੜ੍ਹਦੇ ਹੋ। ਵਗਰਨਾ ਤੇ ਪੜ੍ਹਾਈ ਦਾ ਕੋਈ ਮਤਲਬ ਨਹੀਂ ਹੈਗਾ। ਲੇਕਿਨ ਇੱਥੇ ਉਹ ਕਹਿ ਰਹੇ ਨੇ ਕਿ ਮਤਲਬ ਜਿਹੜੇ ਆਰਗੇਨਾਈਜ਼ਡ ਮਜ਼ਹਬ ਵਾਲੇ ਹੋ ਤੁਸੀਂ ਹਾਫਿਜ਼ ਤੇ ਹੋ ਗਏ ਹੋ ਤੁਹਾਡੀ ਤੁਸੀਂ ਪੜ੍ਹਿਆ ਲਿਟਰਲੀ ਤੇ ਤੁਸੀਂ ਪੜ੍ਹ ਲਿਆ ਪਰ ਉਸ ਪੜ੍ਹਨ ਦੇ ਨਾਲ ਤੁਹਾਡੇ ਤੇ ਜਿਹੜੀ ਹਿਡਨ ਰਿਐਲਿਟੀ ਹੈ ਉਹ ਰਿਵੀਲ ਨਹੀਂ ਹੋਈ। ਤੁਹਾਡਾ ਮਕਸਦ ਉਸ ਹਿਡਨ ਰਿਐਲਿਟੀ ਨੂੰ ਅਨਰੈਵਲ ਕਰਨਾ ਨਹੀਂ ਸੀ। ਕਿਉਂ? ਇਹਦੀ ਜਿਹੜਾ ਤੂੰ ਹਾਫਿਜ਼ ਪੜ੍ਹ ਕੇ ਹਾਫਿਜ਼ ਹੋਇਆ ਪੜ੍ਹ ਆਲਮ ਫਾਜ਼ਿਲ ਜਿਹੜੀ ਫਾਜ਼ਿਲ ਹੋ ਗਿਆ ਤੂੰ मतलब किताबां पढ़ के ਉਹਦਾ ਤੇਰਾ ਬੁਨਿਆਦੀ ਮਕਸਦ ਹਿਡਨ ਰਿਐਲਿਟੀ ਨੂੰ ਤੂੰ ਪਰਦਾ ਲਾਉਣਾ ਨਹੀਂ ਸੀ ਬਲਕਿ ਇਹ ਹੈ ਕਿ ਤੂੰ ਇੰਨਾ ਪੜ੍ਹ ਕੇ ਤੂੰ ਜ਼ਰ ਦਾ ਦੌਲਤ ਦਾ ਤੂੰ ਤਲਬਗਾਰ ਹੋ ਗਿਆ। तू दौलत के पिछे भजना शुरू हो गई। हुण तुसीं इनू फिर वापस जाके देखो कि जिहड़ी इहदा मतलब ये है कि जिहड़ा जिवें जिवें तू पढ़दा गया ते आलम फाजिल हुंदा गया उवें उवें तैनूं ज़र दा चस्का दौलत दा चस्का वधदा गया ते उहदे नाल उहदी वजह तो ये भी कह सकते हो कि जिहड़ी हिडन रियलिटी है वो रिवील नहीं हुई सामने नहीं तेरे आई बल्कि ये है कि जिहड़ी ज़र दी जिहड़ी तलब सी तेरी उन्हें तैनू अन्ना कर दिता। ते तू वो देख नहीं सकता जो हकीकत है। हकीकत जिहड़ी रियलिटी दी जिहड़ी है 100,000 किताबां पढ़ियां जालिम नफ्स ना मरदा हो ते मतलब ये है कि 1000 किताबां पढ़न दे नाल जिहड़ा तुहाडी ईगो है जिहड़ा तुहाडा नफ्स है ये हुण जिहड़ा नफ्स है ये ज़र दी तलब नाल पैदा होया है। नफ्स दा ज़र दी तलब दे नाल बहुत डायरैक्ट ताल्लुक है। जालिम नफ्स ना मरदा हो ते वो किताबां दे पढ़ियां नाल बजाए वो जिहड़ी मैं तेरी वो मरन दी बजाए वो ज़र दी तालब होई है या ज़र दी तालब दी वजह तो वो जालिम नफ्स नहीं मरता तेरी ईगो जिहड़ी है मैं जिहड़ी है वो नहीं मुकदी। बाज फकीरा किसे ना मारिया बाहू चोर अंदर दा हो ते ये जिहड़ा ज़र दा जिहड़ा है तलब है जिहड़ी ज़र दा लालच है जिहड़ी दौलत दा लालच है जिहदे नाल ਉਹ तेरा नफ्स बनता है यानी ਉਹਦੇ ਨਾਲ ਹੀ तेरी मैं बनती है और ਉਹੀ तेरे अंदर दा चोर है। ते फकीरां तो बिना
ਕਿਸੇ ਨੇ ਇਸ ਚੋਰ ਨੂੰ ਨਹੀਂ ਮਾਰਿਆ। ਕੀ ਮਤਲਬ ਹੋਇਆ ਕਿ ਜਿਹੜੇ ਫਕੀਰ ਨੇ ਉਹ ਜ਼ਰ ਦੇ ਤਾਲਬ ਨਹੀਂ ਹੋਏ, ਉਹਨਾਂ ਨੇ ਜ਼ਰ ਦੀ ਤਾਲਬ ਹੋਣ ਤੋਂ ਇਨਕਾਰ ਕੀਤਾ। They denied the attraction of wealth. ਅੱਛਾ, ਇੱਥੇ ਤੁਸੀਂ ਗੌਰ ਕਰੋ ਕਿ ਇੱਥੇ ਜ਼ਰ ਦਾ ਲਫ਼ਜ਼ ਵਰਤਿਆ ਹੈ। ਮਤਲਬ ਅਸੀਂ ਜਦੋਂ ਆਮ ਤੌਰ ਤੇ ਗੱਲਾਂ ਕਰਨੇ ਆ ਨਾ ਬਹੁਤ ਸਾਰੀਆਂ, ਤੇ ਅਸੀਂ ਉਹਦੇ ਵਿੱਚ ਕਹਿੰਦੇ ਆ ਕਿ ਜੀ ਮਟੀਰੀਅਲ, ਤੂੰ ਮਟੀਰੀਅਲ ਦੁਨੀਆ ਦਾ ਤਾਲਬ ਹੋ ਗਿਆ। ਲੇਕਿਨ ਮੇਰਾ ਖਿਆਲ ਹੈ ਕਿ ਇਹ ਮਟੀਰੀਅਲ ਦੁਨੀਆ ਜਿਹੜੀ ਹੈ ਉਹ ਤੇ ਉਹਦੇ ਵਿੱਚ ਤੇ ਅਸੀਂ ਸਾਰੇ ਰਹਿਣ ਤੇ ਮਜਬੂਰ ਹੈ ਹੀ ਹੈ। ਮਤਲਬ ਇਹ ਹੈ ਕਿ ਰੋਟੀ ਤੇ ਸਭ ਨੇ ਖਾਣੀ ਹੈ, ਭਾਵੇਂ ਉਹ ਫਕੀਰ ਵੀ ਹੋਵੇ, ਉਹ ਤੇ ਮਟੀਰੀਅਲ ਚੀਜ਼ ਹੈ। ਸੋ ਮਟੀਰੀਅਲ ਲਿਵਿੰਗ ਤੇ ਹੈ। ਇਹ ਜਿਹੜਾ ਜ਼ਰ ਹੈ, ਇਹ ਵਾਧੂ ਸਰਪਲਸ ਜਿਹੜਾ ਹੈ ਉਹਦੀ ਅਪਰੋਪਰੀਏਸ਼ਨ ਹੈ। ਜਿਹੜੀ ਸਰਪਲਸ ਪੈਦਾ ਹੋਇਆ ਸੁਸਾਇਟੀ 'ਚ, ਉਹਦੇ ਉੱਤੇ ਕਬਜ਼ਾ ਜਿਹੜਾ ਕਰਨਾ ਹੈ ਉਹ ਜ਼ਰ ਦਾ ਤਾਲਬ ਹੋਣਾ ਹੈ। ਮਤਲਬ ਇੱਕ ਮਜ਼ਦੂਰ ਜਿਹੜਾ ਆਪਣਾ ਮਿਹਨਤ ਕਰਕੇ ਤੇ 100 ਰੁਪਈਆ ਰਾਤ ਨੂੰ ਲੈ ਕੇ ਤੇ ਰੋਟੀ ਆਪਣੇ ਟੱਬਰ ਨੂੰ ਖਵਾਉਂਦਾ ਹੈ ਤੇ ਉਹ ਵੀ ਮਟੀਰੀਅਲਿਸਟਿਕ ਹੀ। ਲੇਕਿਨ ਉਹ ਜ਼ਰ ਨਹੀਂ ਬਣਿਆ, ਉਹਦੀ ਕਮਾਈ ਜ਼ਰ ਨਹੀਂ ਬਣੀ, ਯਾਨੀ ਮਤਲਬ ਸਰਪਲਸ ਨਹੀਂ ਉਹਦੇ ਕੋਲ ਆਇਆ। ਸੋ ਕੋਈ ਇਸ ਤਰ੍ਹਾਂ ਦੀ ਇਹਦੀ ਤੁਸੀਂ ਤਸ਼ਰੀਹ ਕਰ ਸਕਦੇ ਹੋ। ਲੇਕਿਨ ਇਹ ਬਹੁਤ ਮੇਰੇ ਖਿਆਲ ਦੇ ਵਿੱਚ ਮੁੱਢਲਾ ਨੁਕਤਾ ਹੈ। ਔਰ ਇਹ ਜਿਹੜੇ ਦੂਸਰੇ ਸਕਾਲਰਸ ਨੇ, ਮਸਲਨ ਸਪੀਨੋਜ਼ਾ ਹੈ, ਉਹ ਵੀ ਇਹਦੇ ਤੇ ਬੜੀ ਗੱਲ ਖੁੱਲ ਕੇ ਕਰਦਾ ਹੈ ਕਿ ਕਿਵੇਂ ਤੁਹਾਡਾ ਜਿਹੜਾ ਤਲਬ, ਜ਼ਰ ਦੀ ਤਲਬ ਹੈ, ਉਹ ਕਿਵੇਂ ਤੁਹਾਨੂੰ ਬਰਬਾਦ ਕਰਦੀ ਹੈ। ਮੇਰਾ ਖਿਆਲ ਹੈ ਕਿ ਇੰਨਾ ਕਾਫੀ ਹੈ। ਹਾਂਜੀ ਡਾਕਟਰ ਸਾਹਿਬ, ਇੱਕ ਦੱਸੋ ਕਿ ਹਿਜਾਬ ਲਫ਼ਜ਼ ਦਾ ਮਤਲਬ ਤੁਸੀਂ ਕਹਿੰਦੇ ਹੋ ਹਿਡਨ ਹੈ। ਮੈਂ ਕਿਤੇ ਪੜ੍ਹਿਆ ਸੀ ਕਿ ਇਹਦਾ ਮਤਲਬ ਕਿ ਮੋਡੈਸਟੀ ਜਾਂ ਮੋਰੈਲਿਟੀ ਜਾਂ ਤੁਹਾਡਾ ਕੰਡਕਟ, ਅੱਜ ਕੱਲ੍ਹ ਤਾਂ ਹਿਜਾਬ ਨੂੰ ਵੈਸੇ ਹੀ ਕਹਿਣ ਲੱਗ ਪਏ ਪਰਦਾ ਕਰਨਾ, ਪਰ ਯੂ ਆਰ ਪ੍ਰੋਟੈਕਟਿੰਗ ਯੂਰ ਕੰਡਕਟ ਔਰ ਮੋਡੈਸਟੀ ਬਾਈ ਕਵਰਿੰਗ ਯੂਰ ਬੋਡੀ। ਇਹਦੇ ਪਿੱਛੇ ਕਨਸੈਪਟ ਥੋੜਾ ਸਮਝਾਓ ਹਿਜਾਬ ਦਾ। ਨਹੀਂ, ਹਿਜਾਬ ਦਾ ਮਤਲਬ ਤੇ ਇਹ ਹੈ ਲੁਕੀ ਹੋਈ ਚੀਜ਼। ਅੱਛਾ, ਸਿੰਪਲ ਜਿਹੜਾ ਲਿਟਰਲ ਮੀਨਿੰਗ ਹੈ ਹਿਜਾਬ ਦਾ, ਉਹ ਲੁਕਣਾ, ਲੁਕਣ। ਹੁਣ ਉਹਦੀ ਹੋਰ ਉਹਦੀ ਕਾਨੋਟੇਸ਼ਨਸ ਕੀ ਤੁਸੀਂ ਕੱਢ ਸਕਦੇ ਹੋ, ਲੇਕਿਨ ਜਿਹੜਾ ਖੁਦ ਹਿਜਾਬ ਹੈ ਉਹਦਾ ਮਤਲਬ ਤੇ ਲੁਕੀ ਚੀਜ਼ ਹੈ, ਜਿਹੜੀ ਚੀਜ਼ਾਂ ਦੇ ਉੱਤੇ ਪਰਦਾ ਪਿਆ ਹੋਇਆ ਹੈ, ਜਿਹੜੀਆਂ ਤੁਹਾਨੂੰ ਵੈਸੇ ਨਜ਼ਰ ਨਹੀਂ ਆ ਰਹੀਆਂ, ਸਮਝ ਆਉਂਦੀਆਂ ਜਾਂ ਨਜ਼ਰ ਆਉਂਦੀਆਂ, ਤੇ ਤੁਸੀਂ ਉਹਨਾਂ ਨੂੰ ਸਮਝਣ ਲਈ ਤੁਸੀਂ ਬੇਸਿਕਲੀ ਪੜ੍ਹਦੇ ਹੋ। ਤੇ ਜੇ ਤੁਹਾਨੂੰ ਰਿਐਲਿਟੀ ਤੁਹਾਡੇ ਤੇ ਰਿਵੀਲ ਨਹੀਂ ਹੁੰਦੀ, ਤੇ ਇਹਦਾ ਮਤਲਬ ਹੈ ਕਿ ਤੁਹਾਡੀ ਪੜ੍ਹਾਈ ਦਾ ਮਤਲਬ ਕੋਈ ਹੋਰ ਸੀਗਾ। ਉਹ ਰਿਐਲਿਟੀ ਨੂੰ ਲੱਭਣਾ ਨਹੀਂ ਸੀ, ਉਹ ਕੋਈ ਹੋਰ ਮਤਲਬ ਸੀ। ਉਹ ਜ਼ਰ ਦਾ, ਦੌਲਤ ਦਾ,
ਹਾਸਲ ਕਰਨਾ ਸੀ। Sorry, Dr. Manzur, another overthinking that I'm doing is the word zar is a Farsi word. Yes. So again, is there like a reasoning behind that, or just that it's a surplus materialistic Right. word? Okay. ਠੀਕ। ਕਿਉਂਕਿ ਤੁਸੀਂ ਜ਼ਰ ਜਿਹੜਾ ਸੋਨਾ ਹੁੰਦਾ ਹੈ, ਸੋਨਾ ਤੇ ਇੱਕ ਮੈਟਲ ਹੈ, ਉਹਦੀ ਕੋਈ ਵੈਲਿਊ ਤਾਂ ਨਹੀਂ ਨਾ ਹੈਗੀ ਵੈਸੇ। ਮਤਲਬ ਅਗਰ ਗੌਰ ਕਰੋ ਤੇ ਕੁਝ ਕੈਮੀਕਲ ਫਾਰਮੂਲਿਆਂ ਚ ਉਹਨੂੰ ਵਰਤ ਸਕਦੇ ਹੋ ਤੁਸੀਂ, ਪਰ ਵੈਸੇ ਤੇ ਉਹ ਜਿਹੜੀ ਹੈ ਉਹ ਸਰਪਲਸ ਦੌਲਤ ਜਿਹੜੀ ਹੈ ਉਹਦੀ ਅਕੂਮੂਲੇਸ਼ਨ ਹੈ ਨਾ। Thank you. ਤੁਸੀਂ ਸਾਰੇ ਜਿਹੜੇ ਉਹ ਆਪਣਾ ਫੇਸਬੁੱਕ ਤੇ ਇੱਧਰ ਉੱਧਰ ਇਹਨੂੰ ਮਲੋਹਾ ਸੰਗਤ ਨੂੰ ਜ਼ਰਾ ਇੰਟਰੋਡਿਊਸ ਕਰਵਾਓ ਤਾਂ ਕਿ ਹੋਰ ਲੋਕੀ ਵੀ ਰਲਣ ਸਾਡੇ ਨਾਲ। ਇੱਕ ਡਾਕਟਰ ਸਾਹਿਬ ਤਰੀਕਾ ਲੱਭੀਏ ਕੋਈ ਸਾਨੂੰ ਕਿ ਟੈਕਸਟ ਜਿਹੜਾ ਪ੍ਰੋਪਰ ਹੈ ਨਾ ਪਹਿਲਾਂ ਪਤਾ ਲੱਗ ਜਾ। ਹੁਣ ਇਹਦੇ ਚ ਇੰਨੀਆਂ ਚੇਂਜਸ ਆ ਗਈਆਂ ਕਿ ਅਸੀਂ ਮਤਲਬ ਕਿ ਬਿਲਕੁਲ ਬੈਫਲ ਹੋ ਗਏ ਹਾਂ। ਜੋ ਗੱਲਾਂ ਪੜ੍ਹ ਕੇ ਆਏ ਸੀ ਉਹਦੇ ਬਿਲਕੁਲ ਪਾਸਾ ਪੁੱਠਾ ਪੈ ਗਿਆ। ਤੁਸੀਂ ਜਿਹੜੀ ਗੱਲ ਕਰ ਰਹੇ ਹੋ ਠੀਕ ਹੈ, ਲੇਕਿਨ ਕੋਈ ਬੰਦਾ ਤੁਹਾਡੀ ਮਜਲਿਸ ਚ ਆਵੇਗਾ ਤੇ ਨਹੀਂ ਉਹ ਵੀ ਠੀਕ ਹੈ, ਤੇ ਫੇਰ ਹੀ ਉਹਦੇ ਲਈ ਮਸਲਾ ਹੋਏਗਾ ਨਾ। ਜੇ ਬੰਦਾ ਮਜਲਿਸ ਚ ਨਹੀਂ ਆਉਂਦਾ ਤੇ ਇਹ ਤਾਂ ਉਹ ਤੇ ਮਸਲਾ ਨਹੀਂ ਨਾ ਹੈਗਾ। ਮਤਲਬ ਤੁਸੀਂ ਮਤਲਬ ਐਫਰਟ ਕਰੋ ਕਿ ਬਈ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਇਹ ਪੜ੍ਹ ਰਹੇ ਹਾਂ ਔਰ ਇਹਦਾ ਕੀ ਮਤਲਬ ਇਹਦੇ ਚ ਕੀ ਸਾਨੂੰ ਪਤਾ ਲੱਗ ਰਿਹਾ ਹੈ। ਇਹ ਤੁਸੀਂ ਫੇਸਬੁੱਕ ਤੇ ਟਵਿੱਟਰ ਤੇ ਇੱਧਰ ਉੱਧਰ ਜਿਹੜਾ ਹੈ ਉਹ ਇਹਨੂੰ ਇੰਟਰੋਡਿਊਸ ਕਰੋ। ਨਹੀਂ ਬਹੁਤ ਇੰਟਰਸਟਿੰਗ ਹੈ। ਨੈਚੁਰਲੀ ਅਸੀਂ ਸੁਲਤਾਨ ਬਾਹੂ ਨੂੰ ਇੰਨੀ ਗਹਿਰਾਈ ਦੇ ਵਿੱਚ ਕਦੀ ਪਹਿਲਾਂ ਦੇਖਿਆ ਹੀ ਨਹੀਂ ਸੀ। ਅਸੀਂ ਤਾਂ ਮਤਲਬ ਉੱਪਰੋਂ ਸ਼ੇਰ ਚੰਗੇ ਲੱਗਦੇ ਸੀ, ਪੜ੍ਹ ਕੇ ਨਿਕਲ ਜਾਂਦੇ ਸੀ। ਆਹੋ ਇਹੋ ਹੀ ਹੈ ਕਿ ਮਤਲਬ ਜਿਹੜੇ ਸੁਲਤਾਨ ਬਾਹੂ ਨੂੰ ਗੌਰ ਨਾਲ ਕਿਸੇ ਨੇ ਪਪੜਿਆ ਨਹੀਂ ਹੈਗਾ ਕਿ ਜਿਵੇਂ ਅਸੀਂ ਹੁਣ ਜੀ। ਸਰ ਇਹ ਜਿਹੜਾ ਨਫਸ ਦਾ ਲਫ਼ਜ਼ ਹੈ ਇਹਦੇ ਚ ਮੋਰੈਲਿਟੀ ਵੀ ਆ ਜਾਂਦੀ ਹੈ ਸਰ, ਕਿ ਅਗਰ ਇਲਮ ਪੜ੍ਹਨ ਨਾਲ ਤੁਹਾਡੇ ਅੰਦਰ ਕਿਸੇ ਦੇ ਨਾਲ ਝੂਠ ਨਾ ਬੋਲਣਾ, ਕਿਸੇ ਦੇ ਨਾਲ ਜ਼ੁਲਮ ਨਾ ਕਰਨਾ, ਕਿਸੇ ਤੋਂ ਖੋਣਾ ਨਹੀਂ, ਇਹ ਵੀ ਉਹਦੇ ਸ਼ਾਮਲ ਹੋ ਜਾਂਦਾ? ਨਹੀਂ ਨਫਸ ਦਾ ਮਤਲਬ ਜਿਹੜਾ ਹੈ, ਨਫਸ ਜਿਹੜਾ ਹੈ ਨਾ ਜਿੰਨਾ ਮੈਨੇ ਇੱਥੇ ਵਰਤਿਆ ਗਿਆ ਹੈ ਉਹ ਤੇ ਈਗੋ ਹੈ। ਠੀਕ। ਇਹ ਡਾਕਟਰ ਮਾੜੀ ਚੀਜ਼ ਹੈ ਨਫਸ ਜਿਹੜੀ ਆਪਣੇ ਆਪ ਨੂੰ ਸਾਰੀ ਯੂਨੀਵਰਸ ਦੇ ਵਿੱਚੋਂ ਆਪਣੇ ਆਪ ਨੂੰ ਪ੍ਰਾਇੋਰਟੀ ਦੇਣਾ ਜਿਹੜਾ ਹੈ ਉਹ ਨਫਸ ਹੈ। ਨਫਸ ਜਿਹੜੀ ਡਾਕਟਰ ਸਾਹਿਬ ਮਾੜੀ ਚੀਜ਼ ਹੈ ਕਿ ਕੁਝ ਐਲੀਮੈਂਟ ਦਾ ਚੰਗਾ ਵੀ ਹੈ ਨਫਸ ਦਾ? ਮੇਰਾ ਤਾਂ ਖਿਆਲ ਇਟਸ ਅ ਗੁੱਡ ਇਨਸੈਂਟਿਵ। ਨਹੀਂ ਇੱਥੇ ਜਿੰਨਾ ਮੈਨੇ ਯੂਜ਼ ਹੋਇਆ ਨਾ ਇਸ ਬੰਦ ਵਿੱਚ ਉਹਦਾ ਮਤਲਬ ਉਹ ਨੈਗੇਟਿਵ ਹੈ। ਹਾਂਜੀ, ਪਰ ਮੈਂ ਵੈਸੇ ਈਗੋ ਦੀ ਗੱਲ ਕਰ ਰਿਹਾ ਸੀ। ਈਗੋ ਇਨ ਜਨਰਲ ਜਿਹੜੀ ਆ ਅਸੀਂ ਕਹਿੰਦੇ ਕਿ ਬਹੁਤ ਜ਼ਿਆਦਾ ਈਗੋ ਮਾੜੀ ਚੀਜ਼ ਹੈ, ਪਰ ਈਗੋ ਨਾ ਬੰਦੇ ਦੇ ਵਿੱਚ ਹੋਵੇ, ਸੈਲਫ ਕੌਨਫੀਡੈਂਸ ਵਗੈਰਾ ਚੀਜ਼ਾਂ ਨਾ ਹੋਣ ਤੇ ਉਹਦੇ ਬਿਨਾਂ ਤਾਂ ਫਿਰ ਜ਼ਿੰਦਗੀ ਨਹੀਂ ਚੱਲਦੀ ਨਾ। ਈਗੋ ਹੋਣਾ ਹੋਰ ਗੱਲ ਹੈ, ਸੈਲਫ ਕੌਨਫੀਡੈਂਸ ਹੋਣਾ ਹੋਰ ਗੱਲ ਹੈ। ਸੈਲਫ ਕੌਨਫੀਡੈਂਟ ਜਿਹੜਾ ਹੈ ਉਹ ਤੇ ਫਕੀਰ ਵੀ ਹੁੰਦਾ ਹੈ। ਜਿਵੇਂ ਸ਼ਾਹ ਹੁਸੈਨ ਦੀ ਇੱਕ ਲਾਈਨ ਹੈ ਨਾ, ਸ਼ਾਹ ਹੁਸੈਨ ਦੀ ਆਜਜ਼ੀ ਕਾਫ ਕੁਹਾੜੇ ਵਾਰ, ਕਿ ਸ਼ਾਹ ਹੁਸੈਨ ਦੀ ਜਿਹੜੀ ਆਜਜ਼ੀ ਹੈ, ਹੰਬਲਨੈਸ ਹੈ, ਉਹ ਕੁਹਾੜੇ ਵਗਰੀ ਹੈ।
ਜਿਹੜੀ ਕਿ ਤੁਹਾਨੂੰ ਕੱਟ ਸਕਦੀ ਹੈ, ਯਾਨੀ ਉਹ ਆਵਾਜ਼ ਦੀ ਜਿਹੜੀ ਹੈ ਐਸੀ ਹੈ, ਐਸਾ ਕੁਹਾੜਾ ਹੈ ਕਿ ਉਹਦੇ ਨਾਲ ਉਸ ਕੁਹਾੜੇ ਨਾਲ ਤੁਹਾਨੂੰ ਮਾਰਿਆ ਜਾ ਸਕਦਾ। ਸੋ ਮਤਲਬ ਜਿਹੜੀ ਕੌਨਫੀਡੈਂਸ ਹੈ, ਸੈਲਫ ਕੌਨਫੀਡੈਂਸ ਵਕੀਲ ਦਾ ਵੀ ਹੈ। ਸੈਲਫ ਕੌਨਫੀਡੈਂਸ ਦਾ ਔਰ ਈਗੋ ਦਾ ਆਪਸ ਦੇ ਵਿੱਚ ਕੋਈ ਮੁੱਢਲਾ ਤਲਕ ਨਹੀਂ ਹੈਗਾ। ਸਾਈਕੋਲੋਜੀਕਲੀ ਅਗਰ ਤੁਸੀਂ ਰਿਸਰਚ ਕਰੋ ਨਾ, ਤੇ ਜਿਹੜੀ ਈਗੋ ਹੈ ਉਹਦੀ ਜਿਹੜੀ ਫਾਰਮੇਸ਼ਨ ਹੈ ਔਰ ਕੌਨਫੀਡੈਂਸ, ਸੈਲਫ ਕੌਨਫੀਡੈਂਸ ਦੀ ਫਾਰਮੇਸ਼ਨ ਹੈ, ਉਹਦੇ ਸੋਰਸਸ ਹੀ ਦੋਵਾਂ ਦੇ ਵੱਖਰੇ ਨੇ। ਡਾਕਟਰ ਸਾਹਿਬ ਇੱਕ ਕਨਫਿਊਜ਼ਨ ਦੂਰ ਕਰੋ ਕਿ ਇਹ ਮਤਲਬ ਜੋ ਵੀ ਇਹਦੇ ਵਿੱਚ ਮਸਲਾ ਦੱਸਿਆ ਹੈ ਕਿ ਹਿਜਾਬੋਂ ਪਰਦਾ ਨਹੀਂ ਉੱਠਿਆ ਜਾਂ ਕਿਤਾਬਾਂ ਪੜ੍ਹੀਆਂ, ਨਫਸ ਨਹੀਂ ਮਰ ਰਿਹਾ, ਸਾਰਾ ਕੁਝ ਇਹ ਸਮਝ ਦੀ ਕਮੀ ਹੈ ਜਾਂ ਏਦਾਂ ਹੈ ਕਿ ਸਮਝ ਸਾਨੂੰ ਸਾਰੀ ਗੱਲ ਦੀ ਹੈ ਪਰ ਅਸੀਂ ਉੱਧਰ ਜਾਣਾ ਨਹੀਂ ਚਾਹੁੰਦੇ? ਮਤਲਬ ਇਹ ਹੈ ਕਿ ਸਮਝ ਦੀ, ਇਹਨੂੰ ਕਿਵੇਂ ਕਿਹਾ ਜਾਵੇ, ਸਮਝ ਦੀ ਕਮੀ ਹੈ ਨਾ। ਮਤਲਬ ਉਸ ਚੀਜ਼ ਨੂੰ ਲੱਭਦੇ ਹੀ ਨਹੀਂ ਹੈ, ਲੱਭਣ ਲਈ ਤਿਆਰ ਹੀ ਨਹੀਂ ਹੈ ਜਿਹੜੀ ਕਿ ਲੱਭਣੀ ਚਾਹੀਦੀ ਹੈ। ਤੇ ਜਿਹੜੀ ਸਾਡੀ ਪੜ੍ਹਾਈ ਲਿਖਾਈ ਹੈ ਉਹਦਾ ਉਹ ਮਕਸਦ ਹੀ ਨਹੀਂ ਹੈ, ਇਹ ਮਤਲਬ ਹੈ ਇਹਦਾ। ਠੀਕ ਹੈ, ਮੇਰੇ ਕੋਲ ਐਕਸ਼ਨ ਦੀ ਗੱਲ ਹੈ ਰਾਦਰ ਦੈਨ ਨੋਇੰਗ। ਸਾਨੂੰ ਪਤਾ ਕਿ ਜ਼ਿਆਦਾ ਵੇਟ ਦੇ ਨਾਲ ਓਬੇਸਿਟੀ ਹੋ ਜਾਂਦੀ, ਕੰਮ ਖਰਾਬ ਹੋ ਜਾਂਦਾ, ਪਰ ਐਕਸ਼ਨ ਇਜ਼ ਦ ਵਨ ਵਿਚ ਇਜ਼ ਲੈਕਿੰਗ ਇਨ ਅਚੀਵਿੰਗ ਦ ਰਿਜ਼ਲਟਸ। And reflection. ਇਹ ਤੇ ਜਨਰਲੀ ਵੈਸੇ ਵੀ ਗੱਲ ਜਿਹੜੀ ਹੈ ਉਹ ਜਨਰਲੀ ਵੈਸੇ ਵੀ ਗੱਲ ਸਹੀ ਹੈਗੀ ਹੈ ਕਿ ਹੁਣ ਇੱਕ ਸਾਇੰਟਿਸਟ ਹੈ, ਤੁਸੀਂ ਅਮਰਜੀਤ ਜੀ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਈਵਨ ਸਾਡੇ ਜਿਹੜੇ ਸਾਇੰਟਿਸਟ ਨੇ, ਜਿਹੜੇ ਦੁਨੀਆ ਨੂੰ ਬਿਲਕੁਲ ਦੁਨੀਆ ਦੀ ਮਟੀਰੀਅਲਿਸਟਿਕ ਮੈਟਰ ਸਮਝ ਕੇ ਉਹਦੇ ਨਾਲ ਵਰਤਦੇ ਨੇ। ਸਾਇੰਟਿਸਟ ਤੇ ਦੁਨੀਆ ਨੂੰ ਮੈਟਰ ਸਮਝ ਕੇ ਉਹਦੇ ਨਾਲ ਵਰਤਦਾ ਹੈ ਨਾ। ਤੇ ਤੁਸੀਂ ਵੇਖੋ ਕਿ ਸਾਡੇ ਚੰਗੇ ਭਲੇ ਜਿਹੜੇ ਸਾਇੰਟਿਸਟ ਨੇ ਉਹ ਐਕਸਟ੍ਰੀਮਲੀ ਰਿਲੀਜੀਅਸ ਵੀ ਹੁੰਦੇ ਨੇ। ਇਹਦਾ ਮਤਲਬ ਇਹ ਹੈ ਕਿ ਇਹ ਗੱਲ ਮੌਲਵੀਆਂ ਦੇ ਤੱਕ ਮਹਦੂਦ ਨਹੀਂ ਹੈਗੀ, ਲਿਮਿਟਡ ਨਹੀਂ ਹੈਗੀ, ਇਹ ਇਸ ਤੋਂ ਬਹੁਤ ਅੱਗੇ ਦੀ ਵੀ ਹੈ ਕਿ ਜੇ ਤੁਸੀਂ ਫਰਜ਼ ਕਰੋ ਤੁਹਾਨੂੰ ਰਿਐਲਿਟੀ ਦਾ, ਆਪਣੀ ਰਿਐਲਿਟੀ ਦਾ ਤੁਸੀਂ ਰਿਵੀਲ ਹੀ ਨਹੀਂ ਕਰ ਸਕੇ ਤੇ ਤੁਹਾਡੀ ਇਲਮ ਦਾ ਕੋਈ ਫਾਇਦਾ ਨਹੀਂ ਹੈ। ਹਾਂਜੀ, ਗੱਲ ਤੁਹਾਡੀ ਸਹੀ ਹੈ। ਸਾਡੇ ਇੰਡੀਆ 'ਚ ਵੀ ਜਦੋਂ ਰਾਕਟ ਚੱਲਦੇ ਆ ਤੇ ਉਹ ਨਾਰੀਅਲ ਵੀ ਭੰਨੇ ਜਾਂਦੇ ਆ ਨਾਲ। ਬਿਲਕੁਲ ਬਿਲਕੁਲ You have to keep both sides happy. ਮਤਲਬ ਇਹ ਜਿਹੜੀ ਗੱਲ ਹੈ ਇਹ ਸਿਰਫ ਮੌਲਵੀਆਂ ਤੇ ਪੰਡਤਾਂ ਦੇ ਬਾਰੇ ਜੀ ਨਹੀਂ ਕਹੀ ਜਾ ਰਹੀ, ਇਹ ਪੂਰੀ ਇੰਟੈਲੀਜੈਂਸ਼ੀਆ ਦੇ ਬਾਰੇ ਦੇ ਵਿੱਚ ਗੱਲ ਹੋ ਰਹੀ ਹੈ, ਜਿਹੜੀ ਕਿ ਪੜ੍ਹਦੀ ਹੈ ਔਰ ਪੜ੍ਹਦੀ ਹੈ ਸਿਰਫ ਲਾਲਚ ਲਈ, ਕਿਸੇ ਚੀਜ਼ਾਂ ਦੇ ਲਾਲਚ ਲਈ। But then that's why I think of Bulle Shah's, Bulle Shah's line ke apne aap nu kade apne aap nu padya. I don't know. I was thinking that. Yeah. apne aap nu padya hi. Yeah, like it doesn't matter about se kitabein, apne aap nu padya. I love that. बिल्कुल बिल्कुल। चलो जी, ठीक हो गया। ठीक है डॉक्टर साहब।